जी अस्सलाम वालेकुम, सत श्री अकाल, नमस्कार, आदाब। की हाल है तुहाडा? ठीक ठाक हो? लो दोस्तों, असी चैनल साडा देश पंजाब तो जिहड़ी 47 दी वंड ते वीडियो रिलीज़ करांगे। फिर उम्मीद है कि तुसी वेख के ते आनंद मानोगे। तो साडे नाल बाबा जी बैठे ने, अब्दुल मजीद साहब, जिहड़े पिंड लखोकी दे विच जिन्हां दा जन्म होया और अल्लाह का शुक्र है कि हजे हयात ने, तंदुरुस्त ने। तो अच्छा बाबा जी, अस्सलाम वालेकुम। वालेकुम। सब तो पहला ये दसो कि तुहाडी सेहत का राज की है? तुहाडी उम्र दे बुढ़े सारे कबरां नूं चले गए ने। शुक्र है रब दा, रब ने सेहत दित्ती, तुरे फिरदे माड़े चंगे। नहीं मतलब ਇਹਦਾ ਕੀ ਰਾਜ ਹੈ? ਘਰਾਂ 'ਚ ਲੜਾਈ ਲੂੜੀ ਘੱਟ ਹੁੰਦੀ ਹੈ? ਉਹ ਲੜਾਈਆਂ ਤਾਂ ਘਰਾਂ 'ਚ ਹੁੰਦੀਆਂ ਹੁੰਦੀਆਂ ਤੇ ਆਪਾਂ ਬਰਦਾਸ਼ਤ ਕਰੀ ਜਾਂ ਲੜਾਈਆਂ ਨੂੰ। ਅੱਛਾ ਅੱਛਾ। ਤੇ ਸਾਡੇ ਸਰੋਤਿਆਂ ਨੂੰ ਦੱਸੋ ਕਿ ਪਿੰਡ ਲਖੋਗੀ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਪਹਿਲਾ ਪਿੰਡ ਬੋਲੇ, ਅੱਛਾ ਅੱਛਾ। ਦੂਜਾ ਬਦਵਾਰ, ਤੀਜਾ ਪਿੰਡ ਸਹੀ ਲਾ ਵੀ ਵੇਦੀਆਂ, ਚੌਥਾ ਜਾਮਣ, ਪੰਜਵਾਂ ਹੇਰ, ਤਤਲੇ ਮੱਲੀਆਂ, ਵੇਦੀਆਂ ਰੋੜਾ, ਆਵਾਜ਼ ਦੂਜਾ ਵੇਦੀਆਂ ਰੋੜਾ ਬਹੁਗਣ, ਤਿੰਨ ਪਿੰਡ ਇਹ ਲਾਗੋ ਲਾਗੀ ਨੇ। ਅੱਛਾ, ਹੁਣ ਤੁਸੀਂ ਦੱਸੋ ਕਿ ਪਿੰਡ ਲਖੋਗੀ 47 ਤੋਂ ਪਹਿਲਾਂ ਕੋਈ ਇੱਥੇ ਸਿੱਖ ਸਰਦਾਰ ਰਹਿੰਦੇ ਸੀ? ਹਾਂਜੀ ਰਹਿੰਦੇ ਸਨ। ਕੋਈ ਨਾਂ ਯਾਦ ਆ? ਇੱਕ ਤਾਂ ਭਾਈਆਂ ਦੇ ਚਬਾਰੇ ਵੱਜਦੇ ਸੀ, ਭਾਈਆਂ ਦੇ ਚਬਾਰੇ ਜਿਹੜੇ ਮਿਊਆਂ ਨੇ ਸੰਭਾਲੇ ਸਨ। ਅੱਛਾ। ਬੜੇ ਵੱਡੇ। ਤੇ ਦੂਜੇ ਇੱਕ ਵਿਰਸਾ ਸੀ। ਅੱਛਾ, ਵਿਰਸਾ ਸਿੰਘ ਸੀ। ਤੇ ਭਾਈਆਂ ਦੇ ਚਬਾਰੇ ਭਾਈ ਕੋਈ ਅੱਲ ਸੀ ਜਾਂ ਵੱਡੇ ਦਾ ਨਾਂ ਸੀ ਕੋਈ? ਨਹੀਂ, ਉਹ ਬੜੇ ਉਹ ਸਰਦਾਰ ਹੀ ਸਨ ਕਿ ਸਿੱਖ ਸਰਦਾਰ ਸਨ ਉਹ ਭਾਈਆਂ ਦੇ। ਤਾਂ ਉਹ ਨਾਂ ਨਹੀਂ, ਉਹ ਮੈਂ ਕਹਿੰਦਾ ਭਾਈ ਜਿਹੜੇ ਭਾਈਆਂ ਵਾਲੇ, ਉਹ ਜਿਵੇਂ ਆਏ ਨੇ ਟਿੱਬੇ ਵਾਲੇ ਤੇ ਟਾਹਲੀ ਵਾਲੇ, ਇਹ ਕੋਈ ਅੱਲ ਸੀ ਉਹਨਾਂ ਦੀ? ਇਹ ਹੁਣ ਅੱਲ ਦਾ ਨਾਲ ਦਾ ਵਜੇ ਸਾਰੇ ਪਿੰਡ ਚੋਂ ਉਹ ਹੀ ਵੱਡੇ ਸਨ। ਅੱਛਾ ਅੱਛਾ, ਵੱਡੇ ਸਨ ਉਹਨਾਂ ਦੇ। ਉਹ ਜਿਹੜੇ ਜਬਾਰੇ ਉਹਨਾਂ ਦੇ ਗੱਡੀਆਂ ਚੱਲ ਜਾਂਦੀਆਂ ਉੱਤੇ, ਉਹਨਾਂ ਦੀਆਂ ਮਰਿਆਦਾ ਦੇ ਉੱਤੇ ਜਿਹੜੇ ਜਬਾਰੇ। ਤੇ ਭਾਈਆਂ ਦੇ ਚਬਾਰੇ ਜਿਹੜੇ ਲਖੋਗੀ ਅੱਜ ਵੀ ਉਹਨਾਂ ਦੇ ਕੋਈ ਨਿਸ਼ਾਨ ਹੈਗੇ ਨੇ ਕਿ ਨਹੀਂ? ਉਹਨਾਂ ਜੀ ਮਿਊਆਂ ਨੇ ਢਾਹ ਢੂ ਕੇ ਸਭ ਉਹਨੂੰ ਆਪਦੇ ਘਰ ਬਣਾ ਲਏ ਨੇ। ਨਿੱਕੀ ਇੱਟ ਦੇ ਗਏ ਚਿਪਰਾਂ ਜੀਆਂ ਦੀਆਂ ਬੜੇ। ਤੇ ਕੀ ਇਸ ਵੇਲੇ ਅੱਜ 76 ਸਾਲ ਗੁਜ਼ਰ ਗਏ ਨੇ ਤੇ ਕੋਈ ਲਖੋਗੀ ਦੇ ਵਿੱਚ ਕੋਈ ਪੁਰਾਣੀ ਬਾਕੀਆਤ ਹੈ ਸਿੱਖਾਂ ਦੀ ਬਣੀ ਹੋਈ ਜਿਹੜੀ ਕੋਈ ਮਕਾਨ ਬਣਿਆ ਹੋਵੇ? ਹੈਗੇ ਦੋ ਕੁ ਘਰ ਜਿੱਥੇ ਖਲੋਤੇ ਨੇ। ਅੱਛਾ, ਦੋ ਤਿੰਨ ਘਰ ਖਲੋਤੇ ਨੇ। ਤੇ ਉਹਨਾਂ ਦੇ ਘਰਾਂ ਦਾ ਬਾਰੇ ਪਤਾ ਨਹੀਂ ਉਹ ਕਿੰਨਾ ਦੇ ਨੇ? ਮਤਲਬ ਕੌਣ ਲੋਕ ਉੱਥੇ ਰਹਿੰਦੇ ਹੁੰਦੇ ਸੀ ਪਹਿਲਾਂ? ਸਰਦਾਰ ਕਿਹੜੇ ਸੀ ਉੱਥੇ? ਸਰਦਾਰ ਅਸੀਂ ਤੇ ਉਦੋਂ ਵੇਖਦੇ ਹੁੰਦੇ ਆ ਵੀ ਉੱਥੇ ਸਹੀ ਲਾ ਵੀ ਡੀਪੂ ਵਡੀਂਦਾ ਹੁੰਦਾ ਸੀ। ਪਤਾ ਨਹੀਂ ਕਿ ਉਹ ਤਗੜੇ ਜਾਂ ਮਾੜੇ ਡੀਪੂ ਵੰਡਦੇ ਹੁੰਦੇ ਸੀ ਉੱਥੇ। ਅੱਛਾ ਅੱਛਾ। ਤੇ ਦੱਸਿਓ ਜ਼ਰਾ ਕਿ ਲਖੋਗੀ ਦੇ ਵਿੱਚ ਕੋਈ ਗੁਰਦੁਆਰਾ ਹੈਗਾ ਸੀ? ਗੁਰਦੁਆਰਾ ਹੈਗਾ ਸੀ, ਉਹ ਵੀ ਉਹਨਾਂ ਨੇ ਥਾਂ ਦਾ ਕਰਕੇ ਹੁਣ ਘਰ ਬਣਾ ਲਿਆ, ਕੋਠੀ ਬਣਾਈ ਉੱਤੇ। ਅੱਛਾ ਅੱਛਾ, ਯਾਨੀ ਗੁਰਦੁਆਰਾ ਹੈ ਸੀ ਤੇ ਉਹ ਜ਼ਾਹਿਰ ਹੈ ਕਿ ਗੁਰਦੁਆਰਾ ਜਦੋਂ ਮਤਲਬ ਉਹਨੂੰ ਮਸਮਾਰ ਹੋ ਗਿਆ ਜਿਸ ਤਰ੍ਹਾਂ ਵੀ, ਤੇ ਉੱਥੇ ਕੋਠੀ ਬਣ ਗਈ। ਤੇ ਤੁਸੀਂ ਵੀ ਗੁਰਦੁਆਰੇ 'ਚ ਕਦੀ ਜਾਂਦੇ ਹੁੰਦੇ ਸੀ? ਨਹੀਂ ਜੀ, ਅਸੀਂ ਉੱਥੇ ਗੁਰਦੁਆਰੇ 'ਚ ਖੇਲਣ ਖੋਲਣੀ ਜਾਣਾ ਹੁੰਦਾ, ਹੋਰ ਉਸ ਤਰ੍ਹਾਂ ਕੀ ਲੈਣ ਜਾਂਦੇ ਅਸੀਂ ਉੱਥੇ, ਜਦੋਂ ਉਹ ਆਪਦੇ ਉਹਨਾਂ ਦੀ ਇਬਾਦਤਗਾਹ ਸੀ। ਨਹੀਂ, ਉਹ ਚੀਜ਼ਾਂ ਚੂਜ਼ਾਂ ਦੇ ਵੇਖੋ ਨਾ ਗੁਰਦੁਆਰਿਆਂ 'ਚ ਵੰਡਦੇ ਨੇ ਬਣੀਆਂ ਹੁੰਦੀਆਂ। ਤੇ ਉਹਦੇ ਬਾਰੇ ਦੱਸੋ, ਕੋਈ ਚਲੇ ਜਾਂਦੇ ਖਾਣ ਪੀਣ ਵਾਸਤੇ? ਖਾਣ ਪੀਣ ਵਾਸਤੇ ਆ ਚਲੇ ਜੀਦਾ ਸੀ ਕਿ ਉਦੋਂ। ਤੇ ਅੱਛਾ, ਉਦੋਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਸੀ ਹੈਗੀ ਵੀ ਮਤਲਬ ਤੂੰ ਸਿੱਖਾਂ ਦਾ ਮੁੰਡਾ, ਮੈਂ ਮੁਸਲਮਾਨਾਂ ਦਾ, ਆਪਣੀ ਯਾਰੀ ਨਹੀਂ? ਇਹ ਤੇ ਗੱਲ ਹੀ ਕੋਈ ਨਹੀਂ ਸੀ ਹੈਗੀ ਉਦੋਂ ਤੇ। ਅੱਛਾ ਅੱਛਾ। ਉਦੋਂ ਬਸ ਰਲੇ ਖਾਂਦੇ ਫਿਰਦੇ, ਸਾਰਾ ਕੁਝ ਕਰਦੇ ਫਿਰਦੇ ਸੀ। ਤੇ ਵਿਆਹ ਸ਼ਾਦੀ ਦੇ ਉੱਤੇ ਮਿਸਾਲ ਕੀ ਤੁਹਾਡਾ ਵਰਤਾਰਾ ਸੀ ਇੱਕ ਦੂਜੇ ਨਾਲ? ਵਿਆਹਾਂ ਸ਼ਾਦੀਆਂ ਤੇ ਵਰਤਾਰਾ ਇਹੋ ਵੀ ਆਉਣ ਜਾਣ ਹੈਗੇ ਸਾਰੇ ਵੀ। ਅੱਛਾ, ਹੁਣ ਤਾਂ ਇਹ ਲਖੋਗੀ ਦੀ ਇੱਕ ਬਹੁਤ ਮਸ਼ਹੂਰ ਸ਼ਖਸੀਅਤ ਹੋਈ ਆ ਬਾਬਾ ਮੰਦ। ਬਾਬਾ ਮੰਦ ਉਹ ਸ਼ਖਸੀਅਤ ਹੈ ਕਿ ਜਿਹਦੇ ਬਾਰੇ 'ਚ ਹੁਸ਼ਿਆਰਪੁਰ ਤੋਂ ਵੀ ਇੱਕ ਸਾਡੇ ਬੇਲੀ ਨੇ ਫੋਨ ਕੀਤਾ ਸੀ, ਜਿਹਨੇ ਜ਼ਮੀਨ ਸੀ ਤਤਲੇ। ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਦਾਦਾ ਜੀ ਜਿਹੜੇ ਬਾਬੇ ਮੰਦ ਦੇ ਬੜੇ ਦੋਸਤ ਸਨ ਤੇ ਬੜਾ ਮਤਲਬ ਅਸੀਂ ਫਿਰ ਸਪੈਸ਼ਲ ਤੌਰ 'ਤੇ ਮਿਲੇ, ਆਪਣਾ ਆਏ ਸੀ ਹਵੇਲੀ 'ਚ ਤੇ ਉਹਨਾਂ ਵੀਰਾਂ ਨਾਲ ਮੁਲਾਕਾਤ ਹੋਈ ਸੀ। ਤੋ ਇਹਨਾਂ ਦੇ ਬਾਬਾ ਮੰਦ, ਇਹਨਾਂ ਦਾ ਬੜਾ ਨਾਮ ਮਸ਼ਹੂਰ ਹੈ। ਕੀ ਵਜ੍ਹਾ ਸੀ? ਬਾਬੇ ਮੰਦ ਨੇ ਕੀਤੀ ਆ ਚੌਧਰ ਸੋਟੀ ਪਤਲੀ ਤੂਤ ਦੀ ਨਾਲ। ਕੀ ਬਾਤ ਹੈ, ਯਾਨੀ ਗਨ ਗੁੰਨ ਨਹੀਂ ਕੋਲ ਹੁੰਦੀ ਇਹਦੇ? ਨਾ, ਕੋਈ ਸੋਟੀ ਤੂਤ ਦੀ ਉਹਦੇ ਹੱਥ 'ਚ ਹੁੰਦੀ ਬਸ। ਅੱਛਾ ਅੱਛਾ। ਉਹਨੇ ਚੌਧਰ ਕੀਤੀ ਸੋਟੀ ਨਾਲ, ਕਿਸੇ ਨਾਲ ਵੱਧ ਨਹੀਂ ਕੀਤੀ, ਘੱਟ ਨਹੀਂ ਕੀਤੀ, ਕਿਸੇ ਨਾਲ ਭੈੜਾ ਕੰਮ ਨਹੀਂ ਕੀਤਾ। ਕਿਆ ਖੂਬੀ, ਯਾਨੀ ਸੋਟੀ ਤੋਂ ਮੁਰਾਦ ਹੈ ਕਿ ਉਹ ਬਹੁਤਾ ਪਿਆਰ ਰੱਖਦੇ ਸੀ, ਜ਼ਬਰਦਸਤੀ ਨਹੀਂ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਲੋਕ ਗੰਨਾ ਗੁੰਨਾ ਲਈ ਫਿਰਦੇ ਨੇ।
ਅੱਛਾ ਪਿਆਰ ਨਾਲ ਉਹਨੇ ਸਿਆਸਤ ਨਾਲ ਉਹਨੇ ਚੌਧਰ ਕੀਤੀ ਆ। ਠੀਕ ਹੋ ਗਿਆ। ਤੇ ਬਾਕੀ ਪਿੰਡ ਦੇ ਵਿੱਚ ਡਿਵੈਲਪਮੈਂਟ ਮਤਲਬ ਹੁੰਦਾ ਨਾ ਪਿੰਡਾਂ ਦੇ ਵਿੱਚ ਕਾਰਨਾਮੇ ਕਰਨੇ ਹਾਂਜੀ 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 ਕੋਈ ਕਾਰਨਾਮਾ ਨਹੀਂ ਵੱਡਾ ਉਹਨੇ ਕੀਤਾ ਪਿੰਡ ਦੇ ਵਿੱਚ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਪਾਈ ਕਿਸੇ ਨਾਲ। ਠੀਕ। ਜਿਹੜਾ ਜਰੀ ਕੋ ਵੇਖਿਆ ਵੀ ਆਹ ਕੰਮ ਭੈੜਾ ਕਰਨ ਲੱਗਾ ਉਹ ਤੋਂ ਥੋੜਾ ਜਿਹਾ ਪੈਰ ਪਿਛਾ ਕਰ ਲੈਣਾ। ਕੀ ਬਾਤ ਹੈ ਦੋਸਤ। ਗੱਲ ਇਹ ਹੈ ਕਿ ਕਿਸ ਤਰ੍ਹਾਂ ਚੌਧਰ ਹੁੰਦੀ ਆ, ਦੋ ਲਫ਼ਜ਼ਾਂ ਨੇ ਚੌਧਰ ਨੂੰ ਕਲੀਅਰ ਕਰਦਾ ਹੈ ਕਿ ਪਿਆਰ ਨਾਲ, ਕਿ ਜਿਸ ਤਰ੍ਹਾਂ ਬਾਬਾ ਮਹੰਤ ਸਾਹਿਬ ਸਾਡੇ ਇਸ ਇਲਾਕੇ ਦੀ ਬਹੁਤ ਮਾਰੂਫ ਔਰ ਮੰਨੀ ਪਰਮੰਨੀ ਸ਼ਖਸੀਅਤ ਹੈ, ਜਿਨ੍ਹਾਂ ਦਾ ਨਾਂ ਅੱਜ ਵੀ ਬੱਚਿਆਂ ਤੀਕਰ ਵੀ ਯਾਦ ਹੈ, ਕਿ ਜਿਨ੍ਹਾਂ ਦੇ ਕੋਲ ਬਜ਼ੁਰਗ ਦੱਸਦੇ ਨੇ ਕਿ ਉਹਨਾਂ ਕੋਲ ਸਿਰਫ ਛੋਟੀ ਜਿਹੀ ਹੁੰਦੀ ਸੀ ਔਰ ਪਿਆਰ ਨਾਲ ਜ਼ਿਆਦਾ ਮਤਲਬ ਕੰਮ ਕਰਦੇ ਸਨ ਔਰ ਆਪਣੀ ਗੱਲ ਨੂੰ ਮਨਾਉਂਦੇ ਸਨ, ਨਾ ਕਿ ਜ਼ਬਰਦਸਤੀ ਕਿਸੇ ਨਾਲ ਕਰਦੇ ਸਨ। ਅਤੇ ਇਹੋ ਜਿਹੀਆਂ ਜ਼ਿੰਦਗੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਇੱਕ ਬਹੁਤ ਵੱਡੇ ਸਬਕ ਹੁੰਦੇ ਨੇ। ਅਤੇ ਅੱਛਾ ਹੁਣ ਦੱਸੋ ਕਿ ਜਿਹੜਾ ਤੁਸੀਂ ਨਾਂ ਲਿਆ, ਕੀ ਨਾਂ ਲਿਆ ਸੀ ਸਿੱਖ ਦਾ? ਅਗਰ ਉਹਨਾਂ ਦੇ ਵਿੱਚੋਂ ਕੋਈ ਜਿਉਂਦਾ ਹੋਵੇ ਤੇ ਤੁਹਾਨੂੰ ਗੱਲ ਕਰਨੀ ਪਸੰਦ ਕਰੋਗੇ? ਹਾਂਜੀ ਕਰਨੀ ਪਸੰਦ ਕਰਾਂਗੇ, ਕਰ ਲਵੇ ਤੇ ਜੀ। ਉਸ ਤੋਂ ਬਾਅਦ ਕੋਈ ਆਇਆ ਨਹੀਂ ਇੱਧਰ 47 ਤੋਂ ਲੈ ਕੇ ਬਾਅਦ ਵਿੱਚ ਜਾੜੇ ਪੈ ਜਦੋਂ? ਆਇਆ ਵਿਰਸਾ ਆਇਆ 1-2-3 ਵਾਰਾਂ ਤੇ ਵਿੱਚ ਫਿਰ ਕੇ ਜਾਂਦਾ ਰਿਹਾ ਹੈਗੇ। ਅੱਛਾ ਇਹ ਪਤਾ ਲੱਗਾ ਵਿਰਸੇ ਦਾ ਕਿ ਉਹ ਉਧਰ ਕਿੱਥੇ ਜਾ ਕੇ ਬੈਠੇ ਨੇ? ਇਹ ਮੈਨੂੰ ਨਹੀਂ ਪਤਾ, ਦੂਜਾ ਜਿਹਨਾਂ ਕੋ ਆੜ ਕੇ ਮੁਲਾਕਾਤਾਂ ਕਰਦਾ ਨਾ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਵੱਡੇ ਨੇ। ਅੱਛਾ ਸਰੋਤਿਓ, ਸਰਦਾਰ ਵਿਰਸਾ ਸਿੰਘ ਲੱਖੋਕੀ ਦਾ ਹੋਇਆ, ਤੇ ਜੇ ਕੋਈ ਉਹਦੇ ਪਰਿਵਾਰ ਦੇ ਵਿੱਚੋਂ ਜਾਂ ਕੋਈ ਲੱਖੋਕੀ ਦੇ ਵਿੱਚੋਂ ਗਿਆ ਹੋਵੇ ਤੇ ਉਹ ਆਪਣੇ ਪਿੰਡ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ, ਬਜ਼ੁਰਗਾਂ ਨਾਲ ਗੱਲ ਕਰਨਾ ਚਾਹੁੰਦਾ ਹੋਵੇ, ਤੇ ਵੀਡੀਓ ਦੇ ਉੱਤੇ ਦਿੱਤਾ ਹੋਇਆ ਨੰਬਰ ਉਹ 'ਤੇ ਸੰਪਰਕ ਕਰ ਲੈਣਾ, ਤੇ ਬਜ਼ੁਰਗਾਂ ਨਾਲ ਤੁਹਾਡੀ ਜ਼ਰੂਰ ਗੱਲ ਕਰਾਵਾਂਗੇ, ਤੁਹਾਨੂੰ ਤੁਹਾਡਾ ਪਿੰਡ ਵਿਖਾਵਾਂਗੇ। ਤੇ ਹੁਣ ਇਜਾਜ਼ਤ ਦਿਓ, ਰੱਬ ਤੰਦਰੁਸਤੀ ਦੇਵੇ ਸਭ ਨੂੰ। ਫਿਰ ਇਨਸ਼ਾਅੱਲਾ ਕਿਸੇ ਮਕਾਮ 'ਤੇ ਮੁਲਾਕਾਤ ਕਰਾਂਗੇ। ਤਬ ਤੱਕ ਲਈ ਅੱਲਾ ਹਾਫਿਜ਼।